ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਸੱਜਣੋ ਤੇ ਮਿੱਤਰੋ, ਪੰਜਾਬੀ ਬੋਲੀ ਦੀ ਜਦ ਵੀ ਗੱਲ ਹੁੰਦੀ ਹੈ ਤੇ ਸੂਫੀਆਨਾ ਸ਼ਾਇਰੀ ਜ਼ਰੂਰ ਜ਼ੇਰੇ ਬਾਸ ਆਉਂਦੀ ਹੈ। ਮੇਰੀ ਧਰਤੀ ਖੁਸ਼ ਨਸੀਬ ਹੈ ਕਿ ਇਹਨੂੰ ਅਜਿਹੇ ਸ਼ਾਇਰ ਤੇ ਫਲਸਫੀ ਲੱਭੇ ਜਿਨ੍ਹਾਂ ਕੋਲ ਜਾਣ ਦਾ ਇਲਮ ਆਪਣੀ ਸ਼ਾਇਰੀ ਵਿੱਚ ਸਮੋ ਕੇ ਦੁਨੀਆ ਨੂੰ ਜਿਉਣੇ ਦੀ ਰਾਹ ਦੱਸੀ। ਉਂਝ ਤਾਂ ਇਹ ਫਰਿਸ਼ਤ ਬਹੁਤ ਤਵੀਲ ਹੈ, ਪਰ ਅੱਜ ਅਸੀਂ ਗੱਲ ਕਰਾਂਗੇ ਉਸ ਮਹਾਨ ਹਸਤੀ ਦੀ ਜਿਹਦੇ ਕਲਾਮ ਨੇ 17ਵੀਂ ਸਦੀ ਤੋਂ ਲੈ ਕੇ ਅੱਜ ਤੱਕ ਦੀ ਅਦਬੀ ਦੁਨੀਆ ਨੂੰ ਆਪਣੇ ਹਿਸਾਰ ਵਿੱਚ ਲਿਆਇਆ ਹੈ। ਉਹਨਾਂ ਦੀਆਂ ਗੱਲਾਂ, ਤਰਜ਼ੇ ਬਿਆਨ ਤੇ ਸ਼ਾਇਰਾਨਾ ਰੰਗੋ ਰੂਪ ਇੰਝ ਲੱਗਦਾ ਹੈ ਜਿਵੇਂ ਇੱਕ ਖਾਸ ਮਾਹੌਲ 'ਚ ਲੈ ਜਾਂਦਾ ਹੈ ਜਿੱਥੋਂ ਤੁਹਾਡੇ ਲਈ ਵਾਪਸ ਆਉਣਾ ਆਸਾਨ ਨਹੀਂ ਰਹਿੰਦਾ। ਮੇਰੀ ਮੁਰਾਦ ਹਜ਼ਰਤ ਬਾਬਾ ਬੁੱਲੇ ਸ਼ਾਹ ਤੋਂ ਹੈ। ਉਹਨਾਂ ਦੇ ਕਲਾਮ ਨੂੰ ਜਿਸ ਸ਼ਾਇਰ ਨੇ ਵੀ ਛੂਹਿਆ ਫਿਰ ਉਹਦਾ ਅਸਰ ਲਿਓ ਬਗੈਰ ਨਹੀਂ ਰਹਿ ਸਕਿਆ। ਤੁਸੀਂ ਹੈਰਾਨ ਹੋਵੋਗੇ ਕਿ ਉਰਦੂ, ਸਿੰਧੀ, ਗੁਜਰਾਤੀ, ਹਿੰਦੀ ਅਤੇ ਕਿ ਬੰਗਾਲੀ ਸ਼ਾਇਰੀ ਵਿੱਚ ਵੀ ਬਾਬਾ ਬੁੱਲੇ ਸ਼ਾਹ ਉਹਨਾਂ ਦਾ ਰੰਗ ਵਿਖਾਈ ਦਿੰਦਾ ਹੈ। ਇਹ ਗੱਲ ਸਾਬਤ ਕਰਦੀ ਹੈ ਕਿ ਉਹ ਕਿਸ ਕਦਰ ਮਹਾਨ ਤੇ ਉੱਚੀ ਪੱਧਰ ਦੇ ਸੂਫੀ ਸ਼ਾਇਰ ਸਨ। ਉਹਨਾਂ ਆਪਣੇ ਵੇਲੇ ਦੇ ਹਾਲਾਤਾਂ ਸਣੇ ਹਰ ਉਹ ਗੱਲ ਬਿਆਨ ਕੀਤੀ ਜਿਹੜੀ ਉਸ ਵੇਲੇ ਦੇ ਨਾਲ ਨਾਲ ਅਜੋਕੇ ਵੇਲੇ ਦੀਆਂ ਨਬਜ਼ਾਂ ਵੀ ਦੱਸਦੀ ਹੈ। ਬਾਬਾ ਜੀ ਦੀ ਸ਼ਾਇਰੀ ਉਹ ਆਫਾਕੀ ਸੁਣਿਆ ਹੈ ਜਿਹੜਾ ਇਨਸਾਨ ਨੂੰ ਉਹਦੀ ਅਸਲ ਨਾਲ ਰੋਸ਼ਨਾਸ ਕਰਾਉਂਦਾ ਹੈ। ਉਹਨਾਂ ਦੀ ਸ਼ਾਇਰੀ ਅਜਿਹਾ ਫਲਸਫਾ ਹੈ ਜਿਹੜਾ ਹਰ ਕਿਸੇ ਦਿਲ ਉੱਤੇ ਨਹੀਂ ਉਤਰਦਾ। ਉਹਨਾਂ ਦਾ ਕਲਾਮ ਜਿਵੇਂ ਇੱਕ ਸਮੁੰਦਰ ਹੈ ਤੇ ਇਸ ਸਮੁੰਦਰ ਵਿੱਚੋਂ ਗਿਆਨ ਦੇ ਮੋਤੀ ਉਹ ਹੀ ਚੁਣ ਸਕਦਾ ਹੈ ਜਿਸ ਦੀ ਰੂਹ ਜਿਉਂਦੀ ਹੋਵੇ। ਜਿਹੜਾ ਦੁਨੀਆ ਤੇ ਤਿਆਗ ਕੇ ਆਪਣੇ ਰੱਬ ਨਾਲ ਲੋਹ ਲਾ ਲਵੇ ਉਹ ਹੀ ਬੁੱਲੇ ਸ਼ਾਹ ਦੀ ਰਹਿਮਤ ਤੋਂ ਜਾਣੂ ਹੋ ਸਕਦਾ ਹੈ। ਬਾਬੇ ਹੋਰਾਂ ਦੇ ਕਲਾਮ ਦੀਆਂ ਕਈ ਪਰਤਾਂ ਹਨ। ਉਹ ਜ਼ਾਹਰ ਦੀ ਬੁਝਾਰਤ ਪਾ ਕੇ ਹਕੀਕਤ ਦੇ ਮਾਨੀ ਬਿਆਨ ਕਰਦੇ ਨੇ। ਉਹ ਆਪਣੇ ਵੇਲੇ ਵਿੱਚ ਰਹਿ ਕੇ ਆਉਣ ਵਾਲੀਆਂ ਹਜ਼ਾਰਾਂ ਸਦੀਆਂ ਦੀ ਚਾਪ ਸੁਣ ਕੇ ਇਹ ਦੱਸਣ ਦੀ ਸਲਾਹੀਅਤ ਰੱਖਦੇ ਸਨ ਕਿ ਅੱਜ ਦਾ ਭੁੱਲਿਆ ਇਨਸਾਨ ਆਉਣ ਵਾਲੇ ਵੇਲੇ 'ਚ ਕਿੰਨੀਆਂ ਸਦੀਆਂ ਕੁਰਾਏ ਪੈ ਕੇ ਆਪਣੇ ਆਪ ਨੂੰ ਕੋਂਦਾ ਰਹੇਗਾ। ਬਾਬਾ ਬੁੱਲੇ ਸ਼ਾਹ ਦੇਸ਼ ਪੰਜਾਬ ਦੀ ਉਹ ਵੱਡੀ ਸ਼ਖਸੀਅਤ ਸਨ ਜਿਹੜੇ ਬੇਅੱਕ ਵਕਤ ਮੁਅਰਖ, ਸੂਫੀ ਤੇ ਸਮਾਜ ਸੇਵਕ ਵੀ ਸਨ। ਉਹਨਾਂ ਦੀ ਹਯਾਤੀ ਹੋਵੇ ਜਾਂ ਕਲਾਮ ਸਾਨੂੰ ਇੱਕੋ ਗੱਲ ਸਮਝ ਆਉਂਦੀ ਹੈ ਕਿ ਜੇਕਰ ਤੁਹਾਡੇ ਤੋਂ ਰੱਬ ਦੇ ਬੰਦੇ ਰਾਜ਼ੀ ਨੇ ਤਾਂ ਤੁਸੀਂ ਰੱਬ ਦੇ ਹਜ਼ੂਰ ਕਬੂਲੀਅਤ ਦਾ ਦਰਜਾ ਰੱਖਦੇ ਹੋ, ਤੇ ਜੇਕਰ ਲੁਕਾਈ ਤੁਹਾਡੇ ਉੱਥੋਂ ਤੰਗ ਹੈ ਫਿਰ ਤੁਹਾਡਾ ਵਜੂਦ ਧਰਤੀ ਉੱਤੇ ਬੋਝ ਤੋਂ ਵੱਖ ਕੁਝ ਵੀ ਨਹੀਂ। ਬੁੱਲੇ ਸ਼ਾਹ ਨੇ ਊਂਚ ਨੀਚ ਤੇ ਜ਼ਾਤ ਬਰਾਦਰੀ ਦੇ ਖਾਨਿਆਂ ਵਿੱਚ ਵੰਡੇ ਇਨਸਾਨਾਂ ਨੂੰ ਵੀ ਰੱਦ ਕੀਤਾ ਹੈ। ਉਹਨਾਂ ਦੱਸਿਆ ਕਿ ਇੱਕ ਬੰਦਾ ਇਹ ਵੀ ਨਹੀਂ ਜਾਣਦਾ ਕਿ ਉਹਦੀ ਕਦਰ ਕੀ ਹੈ। ਜੇਕਰ ਉਹ ਦਰਦੇ ਦਿਲ ਰੱਖਣ ਵਾਲਾ ਹੈ ਤੇ ਫਿਰ ਅਰਸ਼ ਮਿਨਾਰੇ ਵੀ ਉਹਦੇ ਤੋਂ ਛੋਟੇ ਨੇ, ਤੇ ਜੇ ਉਹਦੇ ਦਿਲ ਵਿੱਚ ਗਰੂਰ ਤੇ ਤਕੱਬਰ ਦਾ ਜ਼ਹਿਰ ਹੈ ਤੇ ਫਿਰ ਉਹ ਮਿੱਟੀ ਦੀ ਢੇਰੀ ਤੋਂ ਵੱਧ ਕੁਝ ਵੀ ਨਹੀਂ। ਬੁੱਲੇ ਸ਼ਾਹ ਦੀ ਸ਼ਾਇਰੀ ਹੋਵੇ ਜਾਂ ਇਹ ਸ਼ਾਇਰੀ ਰਾਹੀਂ ਬਿਆਨ ਕੀਤਾ ਫਲਸਫਾ ਸਾਨੂੰ ਅਜੋਕੇ ਵੇਲੇ ਵਿੱਚ ਦੋਵੇਂ ਅਜਿਹੀ ਰੋਸ਼ਨੀ ਲੱਗਦੇ ਨੇ ਜਿਹਦੇ ਚਾਨਣ ਵਿੱਚ ਅਸੀਂ ਦੁਨੀਆਦਾਰੀ ਦੇ ਲਾਲਚ ਤੁਰਕ ਕਰਕੇ ਉਸ ਰਾਹ ਪੈ ਸਕਦੇ ਹਾਂ ਜਿਹੜੀ ਸਾਨੂੰ ਰੱਬ ਦੇ ਨੇਕ ਬੰਦਿਆਂ ਵਿੱਚ ਸ਼ਾਮਲ ਕਰ ਸਕਦੀ ਹੈ। ਬਾਬਾ ਜੀ ਦੇ ਸਮਾਜ ਦੇ ਜਿਸ ਤਬਕੇ ਨੂੰ ਚੈਲੰਜ ਕੀਤਾ ਜਾਂ ਫਿਰ ਜਿਨ੍ਹਾਂ ਰਸਮਾਂ ਰਿਵਾਜ਼ਾਂ ਦੀ ਨਿੰਦਿਆ ਕੀਤੀ ਉਹਨਾਂ ਨੂੰ ਸਾਂਭਣ ਵਾਲਿਆਂ ਬਾਬਾ ਜੀ ਦੇ ਖਿਲਾਫ ਅਜਿਹਾ ਮਾਹਰ ਬਣਾ ਲਿਆ ਜਿਹਨੇ ਉਹਨਾਂ ਦੀ ਕਿਰਦਾਰਕੁਸ਼ੀ ਵੀ ਕੀਤੀ ਤੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਜਿਵੇਂ ਉਹ ਮਜ਼ਹਬ ਦੀ ਖਿੱਚੀ ਹੋਈ ਲਕੀਰ ਤੋਂ ਆਸੇ ਪਾਸੇ ਹੋ ਗਏ ਨੇ। ਇਹਨਾਂ ਸਭੇ ਗੱਲਾਂ ਦੇ ਬਾਵਜੂਦ ਬਾਬਾ ਬੁੱਲੇ ਸ਼ਾਹ ਨੇ ਉਹ ਸੋਚ ਤਰਕ ਨਹੀਂ ਕੀਤੀ ਜਿਹੜੀ ਬੰਦੇ ਨੂੰ ਰੱਬ ਨਾਲ ਜੋੜਦੀ ਹੈ, ਆਪਣਾ ਮਿਟਾ ਕੇ ਰੱਬ ਦੀ ਬੰਦਗੀ ਕਰਨ ਦਾ ਸਬਕ ਦਿੰਦੀ ਹੈ। ਵੇਲਾ 2.5 ਸਦੀਆਂ ਪਹਿਲਾਂ ਦਾ ਹੋਵੇ ਜਾਂ ਅੱਜ ਦਾ, ਹਰ ਦੌਰ ਵਿੱਚ ਜ਼ਾਲਮ ਤਬਕੇ ਦੀਆਂ ਬਣਾਈਆਂ ਹੋਈਆਂ ਰੀਤਾਂ ਰਿਵਾਜ਼ਾਂ ਨੇ ਲੁਕਾਈ ਨੂੰ ਫਾਹੇ ਲਾਈ ਰੱਖਿਆ ਹੈ। ਇਹੋ ਵਜ੍ਹਾ ਹੈ ਕਿ ਸਾਨੂੰ ਹਰ ਦੌਰ ਵਿੱਚ ਬੁੱਲੇ ਸ਼ਾਹ ਦੀ ਸ਼ਾਇਰੀ ਰਾਹਨੁਮਾ ਬਣ ਕੇ ਮਿਲਦੀ ਹੈ। ਬਾਬਾ ਜੀ ਹਰ ਜ਼ਮਾਨੇ ਦੇ ਸ਼ਾਇਰ ਸਨ। ਉਹਨਾਂ ਸਮਾਜੀ ਕਦਰਾਂ ਦੀ ਰਫੂਗਰੀ ਆਪਣੇ ਸ਼ੇਅਰਾਂ ਨੇ ਕਰਨ ਦਾ ਚਾਲਾ ਕੀਤਾ ਤੇ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਕਿ ਜੇ ਤੁਸੀਂ ਵਾਕਈ ਵੱਡੇ ਇਨਸਾਨ ਬਣਨਾ ਚਾਹੁੰਦੇ ਹੋ ਤਾਂ ਫਿਰ ਸਭ ਤੋਂ ਪਹਿਲਾਂ ਆਪਣੀ ਵਡਿਆਈ ਤਰਕ ਕਰੋ। ਆਪਣੇ ਆਪ ਨੂੰ ਮਿੱਟੀ ਵਿੱਚ ਰਲਾ ਕੇ ਨਫਸ ਦੀ ਕੈਦ ਤੋਂ ਆਜ਼ਾਦੀ ਹਾਸਲ ਕਰਕੇ ਯਾਰ ਦੀ ਕੰਬਲੀ ਬਣ ਕੇ ਰਸਮ ਰਿਵਾਜ਼ਾਂ ਨੂੰ ਤਰਕ ਕਰਕੇ ਹਰ ਸ਼ੈ ਭੁੱਲ ਕੇ ਇਸ਼ਕ ਦੇ ਘੁੰਗਰੂ ਬਣ ਕੇ ਮਹਿਬੂਬ ਦੇ ਇਸ਼ਾਰੇ ਉੱਤੇ ਨੱਚੋਗੇ ਤੇ ਤਾਂ ਹੀ ਮੰਜ਼ਿਲ ਮਿਲ ਸਕਦੀ ਹੈ। ਮਹਿਬੂਬ ਹਕੀਕੀ ਹੋਵੇ ਤੇ ਫਿਰ ਦੁਨੀਆ ਤੇ ਆਖਰਤ ਦੋਵੇਂ ਤੁਹਾਡੇ ਨੇ। ਇਹੋ ਬਾਬਾ ਜੀ ਦੱਸਣੀਆਂ ਹੈ ਤੇ ਇਹੋ ਹੀ ਉਹਨਾਂ ਦਾ ਫਲਸਫਾ। ਸੱਜਣ ਪਿਆਰਿਓ, ਬਾਬਾ ਬੁੱਲੇ ਸ਼ਾਹ ਨਾਲ ਨਿਸਬਤ ਜੋੜਨ ਵਾਲੇ ਉਂਝ ਤਾਂ ਬਹੁਤ ਸਾਰੇ ਨੇ, ਪਰ ਜਿਵੇਂ ਦਾ ਕੰਮ ਮਜਲਿਸ ਬੁੱਲੇ ਸ਼ਾਹ ਕਸੂਰ ਕਰ ਰਹੀ ਹੈ ਉਹਦੀ ਮਿਸਾਲ ਕਿਧਰੇ ਹੋਰ ਨਹੀਂ ਮਿਲਦੀ। ਖਾਸ ਕਰ ਇਹਦੇ ਮੁਤਹਰਕ ਸਦਰ ਤੇ ਸੀਨੀਅਰ ਸਾਫੀ ਖਾਦਮ ਅਲੀ ਖੋਖਰ ਹੋਰਾਂ ਜਿਸ ਸਲੀਕੇ ਔਰ ਮੁਹੱਬਤ ਨਾਲ ਮਜਲਿਸ ਦੇ ਕੰਮਾਂ ਨੂੰ ਅੱਗੇ ਵਧਾਇਆ ਹੈ ਉਹ ਬੜਾ ਇਹਿਸਾਨਯੋਗ ਹੈ। ਹਰ ਸਾਲ ਇਸ ਮਜਲਿਸ ਦੇ ਛਤਰ ਛਾਵੇਂ ਬਾਬਾ ਜੀ ਦਾ ਉਰਸ ਬੜੇ ਭਰਵੇਂ ਤਰੀਕੇ ਨਾਲ ਮਨਾਇਆ ਜਾਂਦਾ ਹੈ। ਖਾਲੀ ਸ਼ੁਗਲ ਮੇਲਾ ਜਾਂ ਤਫਰੀਹ ਨਹੀਂ ਹੁੰਦੀ, ਬਲਕਿ ਉਹ ਕੰਮ ਕੀਤਾ ਜਾਂਦਾ ਹੈ ਜਿਹਦੀ ਸਾਡੇ ਸੂਫੀਆ ਤੇ ਔਲੀਆ ਦੇ ਵਿਸਾਲ ਦਿਹਾੜੇ ਸਭ ਤੋਂ ਵੱਧ ਲੋੜ ਹੈ। ਮਜਲਿਸ ਬੁੱਲੇ ਸ਼ਾਹ
ਉੱਚ ਪੱਧਰੀ ਇਕੱਠ ਕਰਦੀ ਏ, ਸੈਮੀਨਾਰ ਕਰਵਾਉਂਦੀ ਏ, ਜਿਹਦੇ ਵਿੱਚ ਬਾਬਾ ਜੀ ਦੇ ਫਲਸਫੇ, ਸ਼ਾਇਰੀ, ਸ਼ਖਸੀਅਤ ਤੇ ਹਯਾਤੀ ਦੇ ਵੱਖੋ ਵੱਖ ਪੱਖਾਂ ਉੱਤੇ ਝਾਤ ਪਾਈ ਜਾਂਦੀ ਏ। ਪੰਜਾਬੀ ਬੋਲੀ, ਤਾਰੀਖ ਤੇ ਸਮਾਜ ਦੀਆਂ ਵੱਡੀਆਂ ਸ਼ਖਸੀਅਤਾਂ ਇਹਨਾਂ ਸੈਮੀਨਾਰਾਂ ਦਾ ਹਿੱਸਾ ਬਣਦੀਆਂ ਨੇ ਤੇ ਇਹਨਾਂ ਦੇ ਨਾਲ ਨਾਲ ਖੋਜ ਪਰਖ ਦਾ ਕੰਮ ਕਰਨ ਵਾਲੇ ਸੂਝਵਾਨ ਵੀ ਆਪਣੇ ਮੁਕਾਲੇ ਪੇਸ਼ ਕਰਦੇ ਨੇ। ਇੰਝ ਲੱਗਦਾ ਹੈ ਜਿਵੇਂ ਇਹ ਸੈਮੀਨਾਰ ਨਾ ਹੋਣ ਬਲਕਿ ਮਜਲਿਸ ਨੇ ਕੋਈ ਯੂਨੀਵਰਸਿਟੀ ਆਬਾਦ ਕਰ ਲਈ ਹੋਵੇ, ਜਿਹੜੀ ਬਾਬਾ ਬੁੱਲੇ ਸ਼ਾਹ ਦੇ ਹਵਾਲੇ ਨਾਲ ਲੋਕਾਂ ਨੂੰ ਆਗਾਹ ਕਰ ਰਹੀ ਹੋਵੇ। ਜਿਵੇਂ ਬਾਬਾ ਜੀ ਦੀ ਸ਼ਖਸੀਅਤ ਦਾ ਕੋਈ ਇੱਕ ਪਹਿਲੂ ਨਹੀਂ, ਇੰਝ ਹੀ ਮਜਲਿਸ ਦੇ ਸੈਮੀਨਾਰਾਂ ਤੱਕ ਮਹਦੂਦ ਨਹੀਂ ਰਹਿੰਦੀ। ਮੁਸ਼ਾਇਰਾ, ਨਾਟਕ, ਲੋਕ ਰੀਤਾਂ ਬਾਰੇ ਮੁਕਾਲਮਾ, ਫਲਸਫਿਆਨਾ ਬਾਸਾਂ ਤੇ ਹੋਰ ਕਈ ਅਜਿਹੇ ਇਲਮੀ ਇਕੱਠ ਜਿਨ੍ਹਾਂ ਦੀ ਅਜੋਕੇ ਵੇਲੇ ਵਿੱਚ ਬਹੁਤ ਜ਼ਿਆਦਾ ਲੋੜ ਤੇ ਕਮੀ ਹੈ। ਮਜਲਿਸ ਬੁੱਲੇ ਸ਼ਾਹ ਉਹ ਕੰਮ ਕਰ ਰਹੀ ਹੈ ਜਿਹੜਾ ਸਾਡੀ ਸਰਕਾਰਾਂ ਨੂੰ ਕਰਨਾ ਚਾਹੀਦਾ ਹੈ। ਬਾਬਾ ਜੀ ਦੇ ਵਿਚਾਰਾਂ ਨੂੰ ਉਹਨਾਂ ਲੋਕਾਂ ਤੱਕ ਅਪਣਾਉਣਾ ਛੋਟੀ ਗੱਲ ਨਹੀਂ, ਜਿਹੜੇ ਸਮਾਜ ਦਾ ਹਿੱਸਾ ਬਣ ਕੇ ਅਫਰਾਦੀ ਤਰਬੀਅਤ ਕਰਦੇ ਨੇ। ਹਫ਼ਤੇ ਦੇ ਰੋਜ਼ ਮਜਲਿਸ ਬੁੱਲੇ ਸ਼ਾਹ ਦੀ ਛਤਰ ਛਾਵੇਂ ਇਹ ਮੇਲਾ ਹੋ ਰਿਹਾ ਹੈ। ਗਵਰਨਰ ਪੰਜਾਬ ਤੇ ਸਪੀਕਰ ਸੂਬਾਈ ਅਸੈਂਬਲੀ ਸਣੇ ਵੱਡੇ ਸਿਆਸੀ ਨਾਂ ਤੇ ਸੂਝਵਾਨ ਰਲਤੀ ਹੋਣਗੇ। ਅਸੀਂ ਵੀ ਲਾਹੌਰੋਂ ਆਪਣੇ ਪੂਰੇ ਕਾਫਲੇ ਨਾਲ ਇਹਨਾਂ ਤਕਰੀਬਾਤ ਦਾ ਹਿੱਸਾ ਬਣਾਂਗੇ ਤੇ ਤੁਹਾਡੀ ਵੀ ਉਡੀਕ ਕਰਾਂਗੇ। ਮਜਲਿਸ ਬੁੱਲੇ ਸ਼ਾਹ ਦੇ ਪ੍ਰਬੰਧ ਹੇਠ ਹੋਣ ਵਾਲੇ ਇਸ ਮੇਲੇ ਵਿੱਚ ਜ਼ਰੂਰ ਰਲ ਕਰੋ। ਖਾਸ ਕਰ ਆਪਣੇ ਬੱਚਿਆਂ ਤੇ ਟੱਬਰ ਨੂੰ ਵੀ ਲੈ ਕੇ ਆਓ ਤਾਂ ਜੇ ਉਹ ਵੀ ਜਾਣੂ ਹੋ ਸਕਣ ਕਿ ਕਸੂਰ ਦੀ ਧਰਤੀ ਉੱਤੇ ਕਿੱਡੀ ਮਹਾਨ ਹਸਤੀ ਅਸੂਦਾ ਹੈ ਖਾਕ ਹੈ। ਉਹ ਹਸਤੀ ਜਿਹਨੇ ਲੋਕਾਈ ਨੂੰ ਭਾਈਚਾਰੇ, ਮੁਹੱਬਤ ਤੇ ਬਰਾਬਰੀ ਦਾ ਦਰਸ ਦਿੱਤਾ ਹੈ। ਉਹ ਹਸਤੀ ਜਿਹੜੀ ਅੱਤਗਰਦੀ ਦੇ ਖਿਲਾਫ ਖਲੋ ਕੇ ਇਹ ਦਰਸ ਦਿੰਦੀ ਹੈ ਕਿ ਆਪਣੀ ਜ਼ਾਤ ਦੀ ਨਫੀ ਕਰਕੇ ਲੋਕ ਸੇਵਾ ਵਿੱਚ ਲੱਗ ਜਾਓ। ਜੇਕਰ ਅੱਜ ਅਸੀਂ ਬਾਬਾ ਜੀ ਦੇ ਵਿਚਾਰਾਂ ਨੂੰ ਆਪਣੀ ਆਜ਼ਾਦੀ ਦਾ ਰਾਹਨੁਮਾ ਕਰ ਲਈਏ ਤੇ ਯਕੀਨ ਮੰਨੋ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਰਹੇਗੀ। ਇਹ ਸਮਾਜ ਜਿਹੜਾ ਇੱਕ ਦੂਜੇ ਦੀ ਧੌਣ ਲਾਉਣ ਨੂੰ ਫਿਰਦਾ ਹੈ, ਮੁਹੱਬਤ ਦੀ ਉਸ ਡੋਰੀ 'ਚ ਬੱਝ ਜਾਏਗਾ ਜਿਹੜੀ ਇਨਸਾਨਾਂ ਨੂੰ ਤਸਬੀਹ ਦੇ ਦਾਣਿਆਂ ਵਾਂਗੂ ਪਰੋ ਕੇ ਇੱਕ ਦੂਜੇ ਨਾਲ ਜੋੜ ਦੇਵੇ। ਸੱਜਣ ਪਿਆਰਿਓ, ਅੱਜ ਦੀ ਗੱਲ ਬਾਬਾ ਜੀ ਬੁੱਲੇ ਸ਼ਾਹ ਦੇ ਨਾਮੇ ਉਹਨਾਂ ਨੂੰ ਸਲਾਮੀ ਤੇ ਇਹ ਮਾਣ ਕਿ ਉਹ ਸਾਡੀ ਧਰਤੀ ਦੀ ਪਹਿਚਾਣ ਨੇ। ਇਹ ਸੱਦੇ ਨਾਲ ਇਜਾਜ਼ਤ ਦਿਓ ਕਿ ਹਫ਼ਤੇ ਦੇ ਰੋਜ਼ 23 ਅਗਸਤ ਨੂੰ ਦਿਨੇ 11 ਵਜੇ ਅਸੀਂ ਮਜਲਿਸ ਬੁੱਲੇ ਸ਼ਾਹ ਦੀ ਛਤਰ ਛਾਵੇਂ ਹੋਣ ਵਾਲੇ ਇਕੱਠਾਂ ਦੇ ਰਲਤੀ ਬਣੀਏ ਤੇ ਆਪਣੇ ਵਿਚਾਰ ਸਾਂਝੇ ਕਰੀਏ। ਅੱਜ ਲਈ ਇਹ ਨਹੀਂ, ਇਜਾਜ਼ਤ ਦਿਓ। ਰੱਬ ਰਾਖਾ।